ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਚਰਚਾ ਕਰ ਰਹੇ ਸੀਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਫਿਲਮ ਪੰਜਾਬ 95 ਦੇ ਬਾਰੇ। ਤਾਂ ਉਹ ਜਿਹੜੀ ਫਿਲਮ ਆ ਉਹ ਵੀ ਹਿਰਾਸਤੀ ਮੌਤਾਂ ਤੇ ਮਨੁੱਖੀ ਅਧਿਕਾਰਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਾਣੇ ਜਾਂਦੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਜੁੜੀ ਹੋਈ ਆ। ਉਹਨਾਂ ਦੇ ਉੱਤੇ ਬਣੀ ਹੋਈ ਹੈ, ਨਾਲ ਜੁੜੀ ਕਿ ਉਹਨਾਂ ਦੇ ਉੱਤੇ ਬਣੀ ਹੋਈ ਫਿਲਮ ਆ। ਔਰ ਭਾਈ ਖਾਲੜਾ ਜੀ ਦੇ ਬਾਰੇ ਤਾਂ ਆਪਾਂ ਹਮੇਸ਼ਾ ਚਰਚਾ ਕਰਦੇ ਹਾਂ ਵੀ ਉਹਨਾਂ ਦੇ ਬਾਰੇ ਵੀ ਉਹ ਸ਼ਖਸ ਨੇ, ਉਹ ਸ਼ਖਸੀਅਤ ਨੇ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਵਿੱਚ ਉਹ ਸ਼ੁਮਾਰ ਨੇ। ਤੇ ਖਾਲੜਾ ਪਾਰਕ ਵੀ ਹੈ ਉੱਥੇ ਦੁਨੀਆ ਭਰ ਦੇ ਵਿੱਚ ਜਿਹੜੇ ਲੋਕਾਂ ਨੇ ਮਨੁੱਖੀ ਅਧਿਕਾਰਾਂ ਖਾਤਰ ਆਵਾਜ਼ ਬੁਲੰਦ ਕੀਤੀ ਉਹਨਾਂ ਲੋਕਾਂ ਦੀ ਤਸਵੀਰ ਹੈ। ਤੇ ਖਾਲੜਾ ਪਾਰਕ ਉਹਨਾਂ ਦੇ ਨਾਮ ਤੇ ਬਣਿਆ ਫਰੈਜ਼ਨੋ ਦੇ ਵਿੱਚ। ਹੋਰ ਵੀ ਕਈ ਥਾਵਾਂ ਤੇ ਅਜਿਹੀਆਂ ਪੇਸ਼ੀਨਗੋਈਆਂ, ਅਜਿਹੀਆਂ ਪੇਸ਼ਬੰਦੀਆਂ ਹੋਈਆਂ ਨੇ ਕਿ ਉਹਨਾਂ ਦੇ ਨਾਮ ਦੇ ਉੱਤੇ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਜਾਂ ਮੈਮੋਰੀਅਲ ਜਿਹੜੇ ਨੇ ਉਹ ਬਣਨ ਤੇ ਉਹਨਾਂ ਦੇ ਨਾਂ ਦੇ ਉੱਤੇ ਉਹ ਰੱਖੇ ਜਾਣ। ਇਸ ਮਾਮਲੇ ਦੇ ਵਿੱਚ ਪੰਜਾਬੀਆਂ ਨਾਲੋਂ ਵੱਧ ਕੌਣ ਇਹਦਾ ਭੁਗਤ ਭੋਗੀ ਹੋ ਸਕਦਾ ਜਾਂ ਕੌਣ ਜਾਣ ਸਕਦਾ ਵੀ ਹਿਰਾਸਤੀ ਮੌਤਾਂ ਨੇ ਪੰਜਾਬੀਆਂ ਨੂੰ ਕਿੰਨਾ ਦੁੱਖ ਦਿੱਤਾ। ਖੈਰ, ਲੰਘੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀਗੀ ਜਿਹਦੇ ਵਿੱਚ IGP ਜ਼ਹੂਰ ਹੈਦਰ ਜ਼ੈਦੀ ਜਿਹੜਾ ਸੀਗਾ ਉਹਦੇ ਨਾਲ 7 ਹੋਰ ਪੁਲਿਸ ਮੁਲਾਜ਼ਮਾਂ ਨੂੰ ਹਿਰਾਸਤੀ ਮੌਤ ਦੇ ਕੇਸ ਦੇ ਵਿੱਚ ਹੋਈ ਸਜ਼ਾ ਜਿਹੜੀ ਉਹਨਾਂ ਦੁਖਦਾਈ ਘਟਨਾਵਾਂ ਦੇ ਵੱਲ ਚੇਤਾ ਕਰਵਾਉਂਦੀ ਹੈ ਜਦੋਂ ਪੁਲਿਸ ਮੁਲਾਜ਼ਮ ਆਪਣੇ ਜਿਨ੍ਹਾਂ ਦਾ ਕੰਮ ਹੀ ਕਾਨੂੰਨ ਦੀ ਰਾਖੀ ਕਰਨਾ ਸੀ ਉਹ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਸੀਗੇ। 2017 ਦੀ ਗੱਲ ਆ ਜਦੋਂ ਹਿਮਾਚਲ ਪ੍ਰਦੇਸ਼ ਜਿਹੜਾ ਕਿ ਜਿਹਦੇ ਬਾਰੇ ਕਿਹਾ ਜਾਂਦਾ ਕਿ ਬੜਾ ਸ਼ਾਂਤ ਸੂਬਾ ਹੈ, ਇੱਥੇ ਲਾਅ ਐਂਡ ਆਰਡਰ ਬੜਾ ਮੇਨਟੇਨ ਹੈ। ਉੱਥੇ ਇੱਕ ਕੋਟ ਖਾਈ ਹੈ, ਉੱਥੇ ਇੱਕ ਸਕੂਲੀ ਬੱਚੀ ਦੇ ਨਾਲ ਇੱਕ ਜਬਰ ਜਨਾਹ ਦੀ ਘਟਨਾ ਵਾਪਰੀ ਸੀ ਤੇ ਇਸ ਤੋਂ ਮਗਰੋਂ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ। ਇਹ ਅਪਰਾਧ ਬਹੁਤ ਭਿਆਨਕ ਸੀਗਾ ਤੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਸੀਗਾ। ਤੇ ਇਸ ਤੋਂ ਬਾਅਦ ਜਿਹੜੀ ਉੱਥੋਂ ਦੀ ਸੂਬਾ ਸਰਕਾਰ ਆ ਉਹਨੇ ਇੱਕ SIT ਗਠਨ ਕਰਤੀ ਸੀ ਜਿਹਦੀ ਅਗਵਾਈ ਜ਼ੈਦੀ ਕਰ ਰਹੇ ਸੀਗੇ, IGP ਜ਼ਹੂਰ ਹੈਦਰ ਜ਼ੈਦੀ। ਇਹਨਾਂ ਨੇ ਸ਼ੱਕ ਦੇ ਆਧਾਰ ਤੇ 6 ਬੰਦੇ ਚੱਕ ਲਏ। ਜਦੋਂ ਇਹਨਾਂ ਦੇ ਵਿੱਚੋਂ ਜਿਹੜੇ 6 ਬੰਦੇ ਚੱਕੇ ਸੀ ਤਾਂ ਇਹਨਾਂ ਦੇ ਵਿੱਚੋਂ ਟਾਰਚਰ ਕਰਨ ਕਰਕੇ ਇੱਕ ਕਥਿਤ ਦੋਸ਼ੀ ਕਹਿ ਦਿੰਦੇ ਆਪਾਂ ਕਿਉਂਕਿ ਉਦੋਂ ਤੱਕ ਉਹ ਦੋਸ਼ੀ ਨਹੀਂ ਸੀ, ਉਹਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ। ਹੁਣ ਪੂਰਾ ਮਾਮਲਾ ਤਾਂ ਸੀਗਾ ਵੀ ਇੱਕ ਬੱਚੀ ਦੇ ਨਾਲ ਜੋ ਵਾਪਰਿਆ ਉਹਨੂੰ ਇਨਸਾਫ ਦਿਵਾਉਣ ਦਾ, ਪਰ ਪੁਲਿਸ ਦੀ ਇੱਕ ਵਧੀਕੀ ਕਰਕੇ ਪੂਰੇ ਮਾਮਲੇ ਦੇ ਵਿੱਚ ਕੋਣੀ ਮੋੜ ਆ ਗਿਆ ਜਾਂ ਕਹਿ ਲਓ ਯੂ ਟਰਨ ਵੱਜ ਗਿਆ। ਉਲਟਾ ਲੋਕ ਜਾਂ ਜਿਹੜੀਆਂ ਹੋਰ ਸੰਸਥਾਵਾਂ ਸੀ ਉਹ ਜਿਹੜੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋਈ ਸੀ ਉਹਦੇ ਉੱਤੇ ਇਨਸਾਫ ਮੰਗਣ ਲੱਗ ਪਏ। ਫਿਰ ਇਹਨਾਂ ਨੂੰ CBI ਦੀ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਇਆ ਹੁਣ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਇਹ ਜਾਂਚ ਟੀਮ ਦੇ ਮੈਂਬਰ ਸੀ ਉਹਨਾਂ ਨੇ ਕਤਲ ਅਪਰਾਧ ਕਬੂਲ ਕਰਾਉਣ ਦੇ ਲਈ ਤਸ਼ੱਦਦ ਢਾਉਣ ਦੇ ਦੋਸ਼ੀ ਨੇ ਤੇ ਸਬੂਤ ਘੜਨ ਦੇ ਲਈ ਅਤੇ ਹੋਰ ਅਪਰਾਧਾਂ ਦਾ ਵੀ ਦੋਸ਼ੀ ਉਹਨਾਂ ਨੂੰ ਕਰਾਰ ਜਿਹੜਾ ਉਹ ਦਿੱਤਾ ਗਿਆ। ਜਲਦੀ ਤੋਂ ਜਲਦੀ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਕਿਉਂਕਿ ਜਿਨਸੀ ਸ਼ੋਸ਼ਣ ਹੋਇਆ ਸੀ, ਬੱਚੀ ਦੇ ਨਾਲ ਹੋਇਆ ਸੀ, ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀ। ਇਹਨਾਂ ਨੇ ਇੱਕ ਤੋਂ ਇੱਕ ਦਿਨ ਬਾਅਦ ਹਰ ਹੱਦ ਪਾਰ ਕੀਤੀ। ਇਹ ਸੱਚ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਘਿਨਾਉਣੇ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਗੁੱਸਾ ਜਿਹੜਾ ਸਿਖਰਾਂ ਤੇ ਪਹੁੰਚਿਆ ਸੀ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਪੁਲਿਸ ਮੁਲਾਜ਼ਮ ਕਿਸੇ ਨੂੰ ਨਿਆਂ ਦੇਣ ਖਾਤਰ ਜਾਂ ਜ਼ਮਾਨੇ ਦੇ ਵਿੱਚ ਟਿਕਟਕਾ ਕਰਾਉਣ ਖਾਤਰ ਉਹ ਜਿਹੜਾ ਉਹ ਕਿਸੇ ਨੂੰ ਗੋਲੀ ਮਾਰ ਦੇਵੇ ਜਾਂ ਕਿਸੇ ਦੇ ਉੱਤੇ ਇੰਨਾ ਟਾਰਚਰ ਕਰੇ। ਇਹ ਇੱਕ ਅਲੱਗ ਤਰ੍ਹਾਂ ਦੀ ਗੱਲ ਆ। ਮਤਲਬ ਸ਼ੱਕ ਦੇ ਆਧਾਰ ਤੇ ਫੜਿਆ ਕੋਈ ਬੰਦਾ ਆਪਣੇ ਆਪ ਨੂੰ ਪੁਲਿਸ ਦੀ ਜ਼ਾਲਮਾਨਾ ਪਹੁੰਚ ਦੇ ਸਿਖਰ ਉੱਤੇ ਦੇਖਦਾ। 2021 ਦੇ ਵਿੱਚ ਵੀ ਭਾਰਤ ਦੇ ਜਿਹੜੇ ਤਤਕਾਲੀ ਚੀਫ ਜਸਟਿਸ ਸੀਗੇ NV ਰਮੰਨਾ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਥਾਣੇ ਜਿਹੜੇ ਨੇ ਉਹ ਮਾਨਵੀ ਅਧਿਕਾਰਾਂ ਦੇ ਲਈ ਸਭ ਤੋਂ ਵੱਡਾ ਖਤਰਾ ਨੇ ਕਿਉਂਕਿ ਸੰਵਿਧਾਨਕ ਗਰੰਟੀਆਂ ਦੇ ਬਾਵਜੂਦ ਹਿਰਾਸਤੀ ਤਸ਼ੱਦਦ ਤੇ ਪੁਲਿਸ ਦਾ ਅਤਿਆਚਾਰ ਵਿਆਪਕ ਪੱਧਰ ਤੇ ਨਜ਼ਰੀ ਪੈਂਦਾ। ਹੁਣ ਇੱਥੇ ਤਾਂ ਇਹ ਸੀਗਾ ਕਿ ਚਲੋ ਉਹਨਾਂ ਦੇ ਉੱਤੇ ਦਬਾਅ ਸੀਗਾ ਜਾਂ ਲੋਕ ਗੁੱਸੇ ਦੇ ਵਿੱਚ ਸੀਗੇ ਉਹਨਾਂ ਨੇ ਤਾਂ ਕਰਤਾ, ਪਰ ਆਪਾਂ ਬਹੁਤ ਥਾਵਾਂ ਦੇ ਉੱਤੇ ਕੀ ਦੇਖਦੇ ਹਾਂ ਕਿ ਅੱਜ 30 ਸਾਲਾਂ ਬਾਅਦ ਮੁਹਾਲੀ ਦੀ CBI ਅਦਾਲਤ ਦੇ ਵਿੱਚੋਂ ਫੈਸਲੇ ਹੋ ਰਹੇ ਨੇ। ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਕਈਆਂ ਦੇ ਵਿੱਚੋਂ ਮੌਤ ਹੋ ਚੁੱਕੀ ਹੈ, ਕਈਆਂ ਦੀ ਉਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਅੱਜ ਉਹ ਇਸ ਦੁਨੀਆ ਦੇ ਵਿੱਚ ਹੈ ਨਹੀਂ ਗੇ, ਪਰ ਉਹਨਾਂ ਨੂੰ ਸਜ਼ਾ ਹੋ ਰਹੀ ਹੈ। ਕਿੰਨੇ ਮਾਮਲੇ ਨੇ, ਸੈਂਕੜੇ ਕੇਸ। ਕਈ ਵਾਰੀ ਅਸੀਂ ਕਵਰ ਵੀ ਕੀਤੇ ਜਦੋਂ ਆਪਾਂ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ ਸੀ। ਉੱਥੇ ਜਦੋਂ ਪੀੜਤ ਪਰਿਵਾਰ ਨੇ ਆਉਣਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਤਾਂ ਜੀਅ ਨਹੀਂ ਕਰਦਾ ਸੀਗਾ ਵੀ ਉਹਨਾਂ ਨੂੰ ਸਵਾਲ ਕਿਵੇਂ ਕਰ ਲਈਏ। ਮਤਲਬ ਉਹਨਾਂ ਲੋਕਾਂ ਦੇ ਚਿਹਰੇ ਵੱਲ ਝਾਕਣਾ ਵੀ ਤੁਹਾਨੂੰ ਔਖਾ ਹੋ ਜਾਂਦਾ ਵੀ ਇੱਕ ਬੰਦੇ ਨੂੰ 25 ਸਾਲ ਹੋ ਗਏ, 20 ਸਾਲ ਹੋ ਗਏ ਜੱਦੋ-ਜਹਿਦ ਕਰਦੇ ਨੂੰ ਔਰ ਉਹਦਾ ਘਰ-ਬਾਰ, ਉਹਦਾ ਸਾਰਾ ਕੁਛ ਲੁੱਟਿਆ ਗਿਆ। ਸੋ ਬੇਸ਼ੱਕ ਇਹ ਖਬਰ ਹਿਮਾਚਲ ਪ੍ਰਦੇਸ਼ ਦੇ ਨਾਲ ਜੁੜੀ ਸੀ, ਬੇਸ਼ੱਕ ਇਹ SIT ਦੀ ਵਧੀਕੀ ਦੇ ਨਾਲ ਜੁੜੀ ਖਬਰ ਸੀ, ਪਰ ਇਹ ਖਬਰ ਇਹ ਜ਼ਰੂਰ ਜਿਹੜੀ ਆ ਉਹ ਵੱਲ ਧਿਆਨ ਦਿਵਾਉਂਦੀ ਆ ਵੀ ਬਹੁਤ ਵਾਰ ਜਿਹੜਾ ਪੁਲਿਸ ਮੁਲਾਜ਼ਮ ਆ ਉਹ ਆਪਣੀ ਡਿਊਟੀ ਕਰਨ ਦੀ ਥਾਂ ਤੇ, ਆਪਣਾ ਫਰਜ਼ ਪਛਾਣਨ ਦੀ ਥਾਂ ਤੇ
ਉਹ ਫਿਰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਤੇ ਆਪਣੇ ਪੱਧਰ ਤੇ ਨਿਬੇੜਾ ਕਰਦਾ। ਨਿਬੇੜਾ ਕਿਵੇਂ ਕਰਦਾ? ਕਿਸੇ ਦੀ ਜਾਨ ਲੈ ਕੇ, ਜਿਹੜਾ ਕਿ ਬਹੁਤ ਗਲਤ ਆ। ਹਾਂ, ਜੇ ਕੋਈ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰੋ, ਉਹਦੀ ਚਾਰਜਸ਼ੀਟ ਤਿਆਰ ਕਰੋ ਤੇ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਤੈਅ ਹੋਵੇ ਕਿ ਉਹ ਬੰਦਾ ਦੋਸ਼ੀ ਹੈ ਵੀ ਜਾਂ ਨਹੀਂ, ਜਾਂ ਉਹਨੇ ਇਹ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ। ਜੇ ਨਹੀਂ ਕੀਤਾ ਤਾਂ ਉਹ ਕੌਣ ਆ ਜਿਹਨੇ ਕੀਤਾ? ਇਹ ਕੰਮ ਅਸਲ ਦੇ ਵਿੱਚ ਪੁਲਿਸ ਦਾ। ਪਰ ਜਿਵੇਂ ਆਪਾਂ ਪਹਿਲਾਂ ਹੀ ਕਿਹਾ ਸੀਗਾ ਕਿ ਪੰਜਾਬ ਇਸ ਦਾ ਸਭ ਤੋਂ ਵੱਡਾ ਭੋਗੀ ਹੈ। ਸੋ ਇੱਕ ਵਾਰ ਫਿਰ ਇਸ ਖਬਰ ਨੇ, ਇਸ ਗੱਲ ਨੇ ਪੁਲਿਸ ਰਿਫਾਰਮਸ ਦੇ ਵੱਲ ਜਿਹੜਾ ਲੋਕਾਂ ਦਾ ਧਿਆਨ ਆ ਉਹ ਜ਼ਰੂਰ ਦਿਵਾਇਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਜਿਹੜਾ ਇਸ ਟਾਈਮ ਸਿਆਸਤ ਦੇ ਵਿੱਚ ਜੋ ਕੁਛ ਚੱਲ ਰਿਹਾ, ਟਰੰਪ ਨੇ ਪਹਿਲੇ ਦਿਨ ਕੀ ਕੁਛ ਕੀਤਾ ਵਾਈਟ ਹਾਊਸ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਉਹਨਾਂ ਦਾ, ਉਹਦੇ ਡਿਬੇਟ ਇੱਕ ਬਹੁਤ ਵੱਡੀ ਫੈਲੀ ਆ ਮੈਰੀਲੈਂਡ ਦੇ ਵਿੱਚ। ਤੇ ਹੁਣ ਅਗਲੇ ਦਿਨ ਉਹਨਾਂ ਦੇ ਕੀ ਨਿਸ਼ਾਨੇ ਨੇ, ਜਾਂ ਜਿਹੜੇ ਇੱਕ ਨਿਊਯਾਰਕ ਟਾਈਮਸ ਦਾ ਇੱਕ ਬਹੁਤ ਵੱਡਾ ਆਰਟੀਕਲ ਆ, ਇੱਕ ਓਪੀਨੀਅਨ ਆਰਟੀਕਲ ਆ, ਉਹਨਾਂ ਨੇ ਕਿ ਟਰੰਪ ਜਿਹੜਾ ਇਸ ਟਾਈਮ ਉਹਨਾਂ ਨੇ ਜੋ ਓਪਨਿੰਗ ਦੇ ਵਿੱਚ ਹੀ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹਨਾਂ ਦੇ ਬਾਰੇ ਆ। ਇਹਦੇ ਉੱਤੇ ਡਿਟੇਲ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਊਗੀ। ਵਰਮੌਂਟ ਦੇ ਵਿੱਚ ਇੱਕ ਬਾਰਡਰ ਪੈਟਰੋਲ ਏਜੰਟ ਆ ਜਿਹੜਾ ਉਹਨੂੰ ਮਾਰ ਦਿੱਤਾ ਗਿਆ। ਇਸ ਖਬਰ ਦੇ ਉੱਤੇ ਵੀ ਜਿਹੜੀ ਚਰਚਾ, ਤੇ ਜੇਕਰ ਆਪਾਂ ਵਰਲਡ ਦੇ ਲਿਹਾਜ਼ ਦੇ ਨਾਲ ਕਰੀਏ ਤਾਂ ਅੱਜ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਤੁਰਕੀ ਦੇ ਵਿੱਚ। ਇੱਕ ਸਕੀ ਰਿਜ਼ੋਰਟ ਨੂੰ ਅੱਗ ਲੱਗਣ ਕਰਕੇ 66 ਜਣਿਆਂ ਦੀ ਮੌਤ ਹੋ ਗਈ ਆ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਹੋਵੇਗੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।